ਜੇ ਗੱਲ ਕਰੀਏ ਪੰਜਾਬ ਦੇ ਵਿੱਚ ਕਿਸੇ ਵੱਡੀ ਵਾਰਦਾਤ ਹੋਣ ਦੇ ਬਾਰੇ ਪਤਾ ਲੱਗਿਆ, ਇਹ ਹੋਈ ਨਹੀਂ ਹੈ, ਹੋ ਸਕਦੀ ਸੀ। ਗੈਂਗਸਟਰ ਦੇ ਰਿਮਾਂਡ ਦੇ ਵਿੱਚੋਂ ਹੀ ਇਸ ਗੱਲ ਦਾ ਖੁਲਾਸਾ ਹੋਇਆ। ਹਾਂਜੀ ਦੇਖੋ, ਇਹ ਨਾ ਹਰਿਆਣੇ ਤੋਂ ਖਬਰ ਲੱਗੀ ਹੈ ਕਿਉਂਕਿ ਉੱਥੇ ਇੱਕ ਫਾਇਰਿੰਗ ਦੀ ਘਟਨਾ ਵਾਪਰੀ ਆ ਸ਼ੁੱਕਰਵਾਰ। ਟਰੱਕ ਯੂਨੀਅਨ ਦੇ ਵਿੱਚ ਸ਼ੂਟਰ ਆਏ ਨੇ ਤੇ ਉਹਨਾਂ ਨੇ ਗੋਲੀਆਂ ਜੀ, ਚਲਾਈਆਂ, ਜਿਹਦੇ ਵਿੱਚ ਦੋ ਬੰਦਿਆਂ ਨੂੰ ਗੋਲੀਆਂ ਲੱਗੀਆਂ ਸੀ। ਅਸਲ 'ਚ ਉਸ ਤੋਂ ਪਹਿਲਾਂ ਇੱਕ ਆਡੀਓ ਵੀ ਵਾਇਰਲ ਹੋਈ ਹੈ, ਜਿਹਦੇ ਵਿੱਚ ਕਥਿਤ ਤੌਰ ਤੇ ਕੋਈ ਜਿਹੜਾ ਬੋਲ ਬੁਲਾਰਾ ਹੋ ਰਿਹਾ ਹੈ, ਉਹਦੇ ਵਿੱਚ ਇੱਕ ਸਾਈਡ ਤੋਂ ਮੋਨੂ ਡਾਗਰ ਨਾਂ ਦਾ ਬੰਦਾ ਦਾਅਵਾ ਕਰਦਾ ਹੈ ਕਿ ਉਹ ਜੇਲ੍ਹ ਤੋਂ ਬੋਲ ਰਿਹਾ ਤੇ ਲਾਰੈਂਸ ਗੈਂਗ ਨਾਲ ਸਾਡਾ ਮਤਲਬ ਕਿ ਹੈ ਹੀ ਹੈ, ਸਭ ਨੂੰ ਪਤਾ ਹੀ ਹੈ ਕਿ ਤੂੰ ਹਿੱਸਾ ਰੱਖ ਸਾਡਾ ਵਿੱਚ, ਮਤਲਬ ਕਿ ਜੋ ਵੀ ਟਰਾਂਸਪੋਰਟ ਦਾ ਧੰਦਾ ਹੈ ਉਹਦੇ ਵਿੱਚ ਸਾਡੀ ਪੱਤੀ ਰੱਖ ਲਓ। ਤਾਂ ਚਲੋ ਪ੍ਰਧਾਨ ਦੇ ਨਾਲ ਕੋਈ ਇਹਨਾਂ ਦੀ ਹੋਈ ਆ ਤਲਖੀ। ਉਸ ਤੋਂ ਬਾਅਦ ਫਿਰ ਉਹਨੇ ਆਖਿਆ ਕੋਈ ਗੱਲ ਨਹੀਂ, ਫਿਰ ਤੈਨੂੰ ਟ੍ਰੇਲਰ ਦਿਖਾ ਦਿੰਦੇ ਆ। ਤਾਂ ਟ੍ਰੇਲਰ ਦਿਖਾ ਦਿੱਤਾ ਗਿਆ ਤੇ ਇਹਨੂੰ ਮਤਲਬ ਕਿ ਮੋਨੂ ਡਾਕਰ ਨੂੰ ਫਿਰ ਲਿਆਂਦਾ ਗਿਆ ਪ੍ਰੋਡਕਸ਼ਨ ਰਿਮਾਂਡ ਤੇ, ਕਿਉਂਕਿ ਉਹਨਾਂ ਨੇ ਫਾਇਰਿੰਗ ਕਰ ਦਿੱਤੀ। ਜਦੋਂ ਫਾਇਰਿੰਗ ਕਰਕੇ ਭੱਜੇ ਸਨ ਤਾਂ ਉਸ ਵੇਲੇ ਕੋਈ ਲਾਗੇ ਸੀਸੀਟੀਵੀ ਕੈਮਰਾ ਚੱਲਦਾ ਪਿਆ ਸੀ, ਉਹਦੇ ਵਿੱਚ ਉਹਨਾਂ ਦੀਆਂ ਫੋਟੋਆਂ ਆ ਗਈਆਂ, ਜਿੱਤੋਂ ਇੱਕ ਬੰਦੇ ਨੂੰ ਉਹਨਾਂ ਨੇ ਸਿਆਣ ਲਿਆ, ਫਿਰ ਉਹਨੂੰ ਫੜ ਲਿਆ ਤਾਂ ਸਾਰੀ ਕਹਾਣੀ ਜਿਹੜੀ ਸਾਫ਼ ਹੋ ਗਈ ਆ। ਹੁਣ ਜਦੋਂ ਲੈ ਕੇ ਆਏ ਨੇ ਰਿਮਾਂਡ ਤੇ, ਜੀ, ਇਥੋਂ ਰੋਹਤਕ ਤੋਂ ਖਬਰ ਲੱਗੀ ਆ ਜੀ, ਕਿ ਬਈ ਮੋਨੂ ਡਾਕਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜਿਹੜੇ ਇਹ ਸ਼ੂਟਰ ਸਨ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਜਿਨ੍ਹਾਂ ਨੇ ਫਾਇਰਿੰਗ ਕੀਤੀ ਆ, ਦਰਅਸਲ ਇਹਨਾਂ ਨੂੰ ਹਥਿਆਰ ਜਿਹੜੇ ਆ ਉਹ ਵੱਖ-ਵੱਖ ਥਾਵਾਂ ਤੋਂ, ਜਿੱਦਾਂ ਪੰਜਾਬ ਦੇ ਰਾਜਪੁਰਾ ਤੋਂ, ਦਿੱਲੀ ਦੇ ਧੌਲਾ ਕੁਆਂ ਤੋਂ ਤੇ ਰਾਜਸਥਾਨ ਦੇ ਹਨੂਮਾਨਗੜ੍ਹ ਤੋਂ ਦਿੱਤੇ ਗਏ ਸਨ। ਫਿਰ ਨਾਲ ਜਿਹੜੀ ਗੱਲ ਕਹੀ ਆ ਉਹਨੇ, ਉਹ ਕਹਿੰਦੇ ਆ ਕਿ ਬਈ ਜੋ ਹੁਣ ਮੀਡੀਆ ਰਿਪੋਰਟਾਂ ਨੇ ਉਹਦੇ ਹਵਾਲੇ ਨਾਲ ਜੋ ਆਪਾਂ ਗੱਲ ਕਰ ਰਹੇ ਹਾਂ, ਉਹਦੇ ਹਵਾਲੇ ਇਹ ਗੱਲ ਕਹਿੰਦੇ ਨੇ ਕਿ ਭਾਈ ਇਹੀ ਸ਼ੂਟਰ ਜਿਹੜੇ ਸੀਗੇ, ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ। ਹਾਲਾਂਕਿ ਉਹ ਟਾਰਗੇਟ ਕੌਣ ਆ, ਕਿੱਥੇ ਜਾ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦੇਣਾ ਸੀ, ਇਹਨਾਂ ਸਾਰੀਆਂ ਚੀਜ਼ਾਂ ਤੋਂ ਹਾਲੇ ਪਰਦਾ ਨਹੀਂ ਉੱਠਿਆ। ਪਰ ਇਹ ਖਬਰ ਬਹੁਤ ਵੱਡੀ ਆ ਆਪਣੇ ਆਪ ਦੇ ਵਿੱਚ। ਤੇ ਇਹਦੇ ਵਿੱਚ ਵੀ ਹੁਣ ਦੇਖੋ, ਜੇ ਮੀਡੀਆ ਰਿਪੋਰਟਾਂ ਦੀ ਗੱਲ ਆਪਾਂ ਮੰਨੀਏ ਹਾਂਜੀ, ਤਾਂ ਉਹਦੇ 'ਚ ਸਾਫ਼ ਤੌਰ ਤੇ, ਸਪਸ਼ਟ ਤੌਰ ਤੇ ਸੰਕੇਤ ਆ ਕਿ ਕਿਸ ਤਰੀਕੇ ਨਾਲ ਵੇਖੋ ਕਿ ਹਥਿਆਰ ਵੱਖ-ਵੱਖ ਥਾਵਾਂ ਤੋਂ ਆਏ ਆ। ਹਥਿਆਰ ਦੇਣ ਵਾਲੇ, ਪਹੁੰਚਾਉਣ ਵਾਲੇ ਜਿਹੜੇ ਆ, ਉਹ ਕੌਣ ਨੇ ਕੌਣ ਨਹੀਂ, ਕਈ ਵਾਰ ਸ਼ੂਟਰ ਉਹਨਾਂ ਨੂੰ ਜਾਣਦੇ ਹੀ ਨਹੀਂ ਹੁੰਦੇ, ਬੁੱਝਦੇ ਹੀ ਨਹੀਂ ਹੁੰਦੇ, ਉਹ ਕਿੱਥੋਂ ਆਏ ਨੇ ਕਿੱਥੇ ਮੁੜ ਜਾਂਦੇ ਆ। ਤਾਂ ਮਤਲਬ ਕਿ ਇਹ ਇੱਕ ਇਸ ਤਰ੍ਹਾਂ ਦਾ ਕੰਮ ਕਰਨ ਦਾ ਇਹਨਾਂ ਦਾ ਢੰਗ ਹੈ, ਜਿਹਦੇ ਵਿੱਚ ਅਗਾਂਹ ਜਾ ਕੇ ਪ੍ਰਵੀਨ ਜੀ ਜਿਹੜੇ ਵੀ ਕੇਸ ਟਰੇਸ ਹੋ ਰਹੇ ਆ, ਜੀ, ਬਹੁਤ ਔਖਾ ਹੋ ਜਾਏਗਾ ਲਿੰਕ ਜੋੜਨਾ। ਹੁਣ ਜਿਵੇਂ ਸਿੱਧੂ ਮੂਸੇਵਾਲਾ ਹੂੰ, ਹੱਤਿਆ ਕਾਂਡ ਆ, ਹੂੰ, ਉਹਦੇ ਵਿੱਚ ਇੱਕ ਚੀਜ਼ ਤੁਸੀਂ ਦੇਖੋ ਨਾ ਕਿ ਇਹ ਹਾਲੇ ਤੱਕ ਵੀ ਸਪਸ਼ਟ ਨਹੀਂ ਹੈ ਕਿ ਉਹ ਹਥਿਆਰ ਕੌਣ ਫੜਾ ਕੇ ਗਿਆ ਸੀਗਾ, ਹੂੰ, ਮਤਲਬ ਕਿ ਮੁੱਢ ਤੋਂ ਕਿੱਥੋਂ ਚੱਲੇ ਸਨ ਉਹ ਹਥਿਆਰ। ਜੀ, ਹਾਲੇ ਵੀ ਇਹ ਇੱਕ ਬੁਝਾਰਤ ਹੈ। ਹਥਿਆਰ ਫੜੇ ਗਏ, ਵੈਪਨ ਜਿੰਨੇ ਵੀ ਫੜੇ ਗਏ, ਚਲੋ ਠੀਕ ਆ, ਦੈਟਸ ਇਟ। ਪਰ ਉਹ ਕਿਵੇਂ ਚੱਲੇ, ਕਿੱਥੋਂ ਆਏ, ਕੀ ਗੱਲਬਾਤ ਹੈ, ਹੂੰ, ਇਹ ਕੜੀ ਹਾਲੇ ਮਤਲਬ ਕਿ ਸਪਸ਼ਟ ਤੌਰ ਤੇ ਜੁੜਦੀ ਨਹੀਂ ਹੈ। ਹੂੰ, ਜੀ, ਹੁਣ ਜਿਵੇਂ AK-47 ਆਪਾਂ ਦੇਖੀ ਹੈ ਕਿ AK-47 ਯੂਜ਼ ਹੋਈ, ਉਹ ਕਿੱਥੋਂ ਚੱਲੀ ਹੈ। ਹੂੰ, ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ, ਉਹ ਕਾਫੀ ਅੱਜ ਦੇ ਜਿਹੜਾ ਆਧੁਨਿਕ ਦੌਰ ਦੇ ਕ੍ਰਾਈਮ ਦੇ ਵਿੱਚ ਵੇਖਣ ਨੂੰ ਮਿਲਦੀਆਂ। ਤਾਂ ਅੱਗੇ ਵੀ ਹੁਣ ਦੇਖੋ ਕੀ ਕਰ ਸਕਦੇ ਕੀ ਨਹੀਂ, ਪਰ ਇੱਥੇ ਦੱਸਦੇ ਆ ਕਿ ਇਨਪੁਟ ਆ ਗਈ ਹੈ ਇਸ ਮਾਮਲੇ 'ਚ। ਹੂੰ, ਹਰਿਆਣਾ ਪੁਲਿਸ ਨੇ ਅਲਰਟ ਕਰ ਦਿੱਤਾ ਪੰਜਾਬ ਪੁਲਿਸ ਨੂੰ ਕਿ ਇਸ ਤਰ੍ਹਾਂ ਬਈ ਤੁਹਾਡੇ ਇੱਥੇ ਪੰਜਾਬ ਦੇ ਵਿੱਚ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ। ਹੋ ਸਕਦਾ ਪ੍ਰਵੀਨ ਜੀ ਜੀ, ਕਿ ਪੁਲਿਸ ਨੂੰ ਨਾਂ ਵਗੈਰਾ ਵੀ ਦੱਸ ਦਿੱਤਾ ਗਿਆ ਹੋਵੇ, ਕਿਉਂਕਿ ਇਹ ਕੋਈ ਗੈਂਗਸਟਰ ਏਦਾਂ ਨਹੀਂ ਹੁੰਦਾ ਕਿ ਮਤਲਬ ਕਿ ਕੁੱਟ ਖਾਈ ਜਾਣਗੇ। ਇਹਨਾਂ ਨੇ ਜੋ ਵੀ ਹੁੰਦਾ ਖੋਲ ਕੇ ਦੱਸ ਦਿੰਦੇ ਆ ਕਿ ਹਾਂ ਭਾਈ ਪਾਓ ਕੇਸ ਹੂੰ, ਬੰਨੇ। ਇਹਨਾਂ ਦਾ ਕੰਮ ਇਹੀ ਹੈ ਜੀ, ਕਿ ਆਹ ਅਸੀਂ ਕਰਨਾ ਸੀ ਜਾਂ ਆਹ ਅਸੀਂ ਕਰ ਦਿੱਤਾ ਬਸ। ਤੋ ਹੁਣ ਇਹ ਦੇਖਣਾ ਹੋਏਗਾ ਕਿ ਕੀ ਪੰਜਾਬ ਜਿਹੜਾ ਕਿ ਹੁਣ ਆਪਾਂ ਦੇਖਿਆ ਕਿ ਅੱਗੇ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਪੀੜਤ ਕਹਿ ਲਓ, ਭੁਗਤ ਭੋਗੀ ਕਹਿ ਲਓ, ਹਾਂਜੀ, ਕਿ ਉਹ ਰਿਹਾ ਹੈ। ਹੂੰ, ਹੂੰ, ਕੀ ਉਹ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਫਿਰ ਸੁੱਖ ਸ਼ਾਂਤੀ ਨਾਲ ਕੁਛ ਹਫ਼ਤੇ ਕੁਛ ਮਹੀਨੇ ਕੱਟੇਗਾ, ਹੂੰ, ਜਾਂ ਅੰਦਰ ਖਾਤੇ ਚੀਜ਼ਾਂ ਤਿਆਰ ਹੋ ਰਹੀਆਂ ਨੇ? ਕਿਉਂਕਿ ਇਹ ਤੇ ਸਪਸ਼ਟ ਹੈ ਨਾ, ਹੁਣ ਪਿੱਛੇ ਜੇ ਇੱਕ ਆਡੀਓ ਆ ਗਈ ਕਥਿਤ ਤੌਰ ਤੇ, ਜਿਹਦੇ ਵਿੱਚ ਕਈ ਗੈਂਗਸਟਰ ਇਕੱਠੇ ਜਿਹੜੀ ਹੁੰਦੀ ਹੈ ਕਾਲ,
ਉਹ ਕਰ ਰਹੇ ਨੇ, ਇੱਕ ਦੂਜੇ ਨਾਲ ਗੱਲ ਕਰ ਰਹੇ ਆ, ਵਿਰੋਧੀ ਗੈਂਗ ਦਾ ਕੋਈ ਬੰਦਾ ਉਹਦੇ ਨਾਲ ਗੱਲ ਕਰ ਰਿਹਾ, ਬਹਿਸ ਰਿਹਾ, ਤੇ ਜਿਹਦੇ ਚ ਗੋਲਡੀ ਬਰਾੜ ਦੀ ਆਵਾਜ਼ ਦਾ ਵੀ ਦਾਵਾ ਹੈ। ਜੀ। ਤਾਂ ਮਤਲਬ ਕਿ ਉਹ ਫੜਨ ਫੜਾਉਣ ਵਾਲੀ ਤੇ ਗੱਲ ਝੂਠੀ ਨਿਕਲੀ ਹੈ। ਇਸ ਕਰਕੇ ਹੁਣ ਇਹੀ ਹੈ ਕਿ ਪੰਜਾਬ ਪੁਲਿਸ ਕੀ ਇਹਨਾਂ ਚੀਜ਼ਾਂ ਨੂੰ ਰੋਕ ਸਕਦੀ ਹੈ, ਪਰ ਉਹ ਕਿੰਨੀ ਕੁ ਪੰਜਾਬ ਪੁਲਿਸ ਪੁਖਤਾ ਹੈ, ਇਸ ਗੱਲ ਦੀ ਵੀ ਪਿੱਛੇ ਜੇ ਤੁਹਾਨੂੰ ਪਤਾ ਹੀ ਇੱਕ ਆਡੀਓ ਵਾਇਰਲ ਹੋਈ ਸੀ, ਉਹਦੇ ਤੋਂ ਅੰਦਾਜ਼ਾ ਲੱਗ ਸਕਦਾ, ਜਿਹਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਮਾਝੇ ਦੇ ਇੱਕ ਥਾਣੇਦਾਰ ਦੇ ਨਾਲ, ਤੇ ਜਿਹੜਾ ਉਹ ਮਤਲਬ ਕਿ ਸਗੋਂ ਉਹਨਾਂ ਨੂੰ ਕਹਿ ਰਿਹਾ ਕਿ ਸਾਡਾ ਜ਼ਿਲ੍ਹਾ ਛੱਡ ਕੇ ਹੋਰ ਦੂਜਾ ਪੰਜਾਬ ਹੈਗਾ, ਉੱਥੇ ਕਰ ਲਓ ਜੋ ਕੁਝ ਕਰਨਾ। ਤੇ ਇਹ ਆ ਕਿ ਇਹ ਮਾਮਲਾ ਜਿਹੜਾ ਕਾਫੀ ਗੰਭੀਰ ਹੈ ਪੰਜਾਬ ਦੇ ਲਿਹਾਜ਼ ਨਾਲ ਦੇਖੀਏ, ਪੰਜਾਬ ਹੀ ਨਹੀਂ, ਹੁਣ ਤੁਸੀਂ ਬਰੋਬਰ ਹਰਿਆਣੇ ਨੂੰ ਵੀ ਰੱਖ ਸਕਦੇ ਆ। ਵੈਸੇ ਤੇ ਅੱਗੇ ਕਹਿ ਦਿੰਦੇ ਆ ਕਿ ਪੰਜਾਬ ਦੇ ਨਾਲ ਇਹ ਸਾਰਾ ਕੁਝ ਹੈ, ਪਰ ਜੇ ਤੁਸੀਂ ਹਰਿਆਣੇ ਚੋਂ ਕੱਢ ਕੇ ਦੇਖੋਗੇ, ਉੱਥੇ ਵੀ ਫਾਇਰਿੰਗ ਦੀਆਂ, ਗੈਂਗਵਾਰ ਦੀਆਂ, ਇੱਥੋਂ ਤੱਕ ਇਨਕਾਊਂਟਰ ਤੇ ਡਰੱਗ ਦੀਆਂ ਘਟਨਾਵਾਂ ਸਾਡੇ ਨਾਲੋਂ ਕਿਸੇ ਵੀ ਲਿਹਾਜ਼ ਨਾਲ ਦੇਖੋਗੇ ਤਾਂ ਘੱਟ ਨਹੀਂ ਹੈ।